ਸਾਡੇ ਪਿੰਡ ਦਾ ਪੁਰਾਣਾ ਸਕੂਲ ਉਸ ਦੌਰ ਦਾ 1925 ਚ ਬਣਿਆ। ਇਹ ਉਸ ਦੌਰ ਦੀ ਲੱਗੀ ਹੋਈ ਇੱਟ, ਨਾਨਕਸ਼ਾਹੀ ਇੱਟ ਨੂੰ ਕਹਿੰਦੇ ਆ, ਬਰੀਕ ਇੱਟ। ਤੇ ਇਹ ਲਾਹੌਰ ਦੇ ਵਿੱਚ ਤੁਸੀਂ ਨਿਕਾਹ ਵਾਲੀ ਗਲੀ ਤੇ ਵੇਖੀ ਹੋਏਗੀ, ਪਰ ਇਹ ਜਿਹੜੀ ਗਲੀ ਆ, ਇਹ ਗਲੀ ਵੀ ਬੜੀ ਮਸ਼ਹੂਰ ਗਲੀ ਆ ਸਾਡੇ ਨਰਵੜ ਪਿੰਡ ਦੇ ਵਿੱਚ। ਭੀੜੀ ਗਲੀ ਆ ਤੇ ਬੜੀ ਮਸ਼ਹੂਰ ਆ। ਅੱਜ ਤੁਹਾਨੂੰ ਵਿਖਾਉਂਦੇ ਸ਼ਹਿਰ ਲਾਹੌਰ ਚ ਆ ਕੇ ਜੇ ਨਨਕਾਣੇ ਵੀ ਮੈਂ ਜਾ ਨਹੀਂ ਸਕਦਾ। ਇੱਕ ਘਰ ਲੱਭਾ ਸਾਨੂੰ ਪੁਰਾਣਾ, ਤੇ ਹਾਲਤ ਉਹਦੀ ਕਿਸ ਤਰ੍ਹਾਂ, ਸਾਈਡਾਂ ਵਾਲੀ ਕੰਧਾਂ ਤਾਂ ਕੋਈ ਨਹੀਂ ਹੈ, ਤੇ ਇੱਧਰ ਛੱਤ ਨੂੰ ਜਾਣ ਦਾ ਰਾਹ, ਤੇ ਇੱਧਰ ਅੰਦਰ ਚਬਾਰਿਆਂ ਨੂੰ। ਇਹ ਸਾਨੂੰ ਲੱਭਾ ਇੱਕ ਪੁਰਾਣਾ ਘਰ ਜੀ, ਉਸ ਦੌਰ ਦਾ ਦਰਵਾਜ਼ਾ। ਇਹ ਕਮਰਾ ਖੁੱਲਾ, ਅਜੇ ਵੀ ਆ ਬੰਦ ਆ। ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕੀ। ਇਹ ਕਮਰਾ ਉਸ ਟਾਈਮ ਦਾ ਬਣਿਆ ਹੋਇਆ, ਉਤਲੀ ਸਾਈਡ ਮੰਜ਼ਿਲ ਵੀ ਹੈਗੀ। ਮਗਰੋਂ ਜੰਮੀ अस्सलाम वालेकुम दोस्तों, की हाल चाल। मैं तुहाडा वीर अबरार भट्टी ते वेलकम हो गया, तुहानूं स्वागत है इस नवे व्लॉग 'च। ते अज दा जिहड़ा व्लॉग है बहुत खास आ, क्योंकि सानूं रिक्वेस्ट आई सी बार्डरों पार साडे चढ़दे पंजाब तो साडे भरा हरमन संधू। ते हरमन संधू नूं तुसीं जाणदे होगे, पंजाबी आर्टिस्ट ने। उन्होंने सानूं रिक्वेस्ट की कि सानूं साडा नरवड़ पिंड विखाओ, क्योंकि उन्होंने दा इंटरव्यू वेख्या ते उन्होंने सानूं कहा कि सानूं साडा पिंड दा विखाओ, सानूं माहौल किवें दा। ते आ जाओ तो तुहानूं वीडियो विखाने आ जाओ मेरे पिछे। लगी हुई इट, नानकशाही इट नूं कहंदे आ, बरीक इट। ते इह लाहौर दे विच तुसीं निकाह वाली गली ते वेखी होएगी, पर यह जी गली आ, यह गली भी बड़ी मशहूर गली है साडे नरवड़ पिंड दे विच। भीड़ी गली आ ते बड़ी मशहूर आ। अज तुहानूं विखाने मैं 47 मगरों जम्मिया मेरे पिंडे लास क्यों। शहर लाहौर लो जी, पिछे गली तुसीं वेख सकदे हो, गली थल्ले उतरना है। अगे राह वेखने किधर किधर जांदे आ। इधर चले गया पुराने अड्डे नूं, इधर म्योवां वाले चौंक नूं। आहो पिछले दिनों तैयार किए मकान। पिछले दिनों तैयार किए। लो जी, पुराने उदों दे बने हुए, उस टाइम दे बने हुए घर ने, नानकशाही इटा। वेने कोई बंदा अपन लभदा, जाके उन्होंने नाल गपशप लाउने आ कि हिस्टरी आ सारी उन्होंने को जानने, किहड़े किहड़े घर ने, वेने आपां। लो जी, बंदा पाए को लभ्या, जाके वो को पुछने हिस्टरी। मामा सानूं लभा एक, भीड़ी गली। हाँ जी, अच्छा, ये ताले लगी है। अच्छा, ये भी वही घर आ। ठीक हो गया। लो जी, आ भी घर एक बनया। आहो देखो, खत्म हो गया। उस दौर दी बनी हुई है। बनी हुई हवेली। ठीक, आ भी घर बने इधर भी। नहीं, मंदिर नहीं सी। आहो, 'ਚ। 'ਚ 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 'ਚ
ਇੱਕ ਘਰ ਲੱਭਾ ਸਾਨੂੰ ਪੁਰਾਣਾ, ਤੇ ਹਾਲਤ ਉਹਦੀ ਕਿਸ ਤਰ੍ਹਾਂ, ਸਾਈਡਾਂ ਵਾਲੀ ਕੰਧਾਂ ਤਾਂ ਕੋਈ ਨਹੀਂ ਹੈ, ਤੇ ਇੱਧਰ ਛੱਤ ਨੂੰ ਜਾਣ ਦਾ ਰਾਹ ਤੇ ਇੱਧਰ ਅੰਦਰ ਚੁਬਾਰਿਆਂ ਨੂੰ। ਇਹ ਸਾਨੂੰ ਲੱਭਾ ਇੱਕ ਪੁਰਾਣਾ ਘਰ, ਤੇ ਆ ਉਸ ਟਾਈਮ ਦੀ ਛੱਤ ਬਣੀ ਹੋਈ ਹੈ। ਇਹ ਥੱਲੇ ਹੀ ਰਾਹ ਸੁਰੰਗ ਆ। ਇਹ ਵੀ ਚਾਚਾ ਪੌੜੀ ਅੱਛਾ, ਪੌੜੀ ਇਹ ਕਿੱਥੇ ਜਾਂਦੀ ਚਾਚਾ? ਆ ਲੈ ਚਾਚਾ ਦਾ ਸੁਣੋਗਾ, ਚਲੋ ਚੱਲੀਏ ਇਹਦੇ ਵਿੱਚ। ਉਹ ਜੀ ਉਸ ਦੌਰ ਦਾ ਦਰਵਾਜ਼ਾ। ਇੱਕੋ ਫਾਂਸੀ ਇੱਕੋ ਗੋਲੀ, ਇਹ ਕਮਰਾ ਖੁੱਲਾ। ਸਰਾਬਾ ਬਿਸਮਿਲ ਆਜ਼ਾਦੀ ਤੋਂ ਮਗਰ ਅਜੇ ਵੀ ਆ ਬੰਦ ਆ। ਵੱਖੋ ਵੱਖ ਇਤਿਹਾਸ ਕਿਉਂ, ਦਿੱਲੀ ਵਰਗੇ ਚੌਂਕ ਚੁਰਸਤੇ। ਇਹ ਕਮਰਾ ਉਸ ਟਾਈਮ ਦਾ ਬਣਿਆ ਹੋਇਆ। ਉਤਲੀ ਸਾਈਡ ਮੰਜ਼ਿਲ ਵੀ ਹੈਗੀ। ਮਿਕਨਾਤੀਸੀ ਖਿੱਚਦੀ ਸ਼ਕਤੀ, ਸ਼ਹਿਰ ਲਾਹੌਰ ਚ ਖਾਸ ਆ ਉਤਲਾ ਸੀਨ ਪਾਰਟ ਹੈ ਜੀ। ਆਪ ਤੇ ਇੱਕ ਚੁਬਾਰਾ ਬਣਿਆ। ਬੁੱਲੇ ਸ਼ਾਹ ਦਾ ਸ਼ਰਾਬ ਪਾ ਦੋ ਵੇਖ ਕੇ ਹੀ ਅੰਦਰ। ਪਿਆਲਾ ਚਲ ਆ ਜਾਓ। ਕਸੂਰੋਂ ਪੀ ਨਹੀਂ ਸਕਦਾ। ਲਓ ਜੀ, ਆ ਸਾਰੇ ਇਸ ਸਾਈਡ ਦੇ ਜਿਹੜੇ ਮਕਾਨ ਬਣੇ ਨੇ। ਹਾਂ, ਆਲਟ ਵਾਲੀ ਹੁਣ ਤਮੀਰ ਬਕਾਇਆ, ਸਾਰੇ ਪਿੱਛੇ ਪੁਰਾਣੇ ਸਨ। ਹੁਣ ਕਿ ਚਲੋ ਤੁਹਾਨੂੰ ਵਿਜ਼ਿਟ ਕਰਾਉਂਦੇ ਆ ਪੁਰਾਣੇ ਜਿਹੜੇ ਅੱਡੇ ਨੇ ਉਸ ਨਾਮ ਦੇ, ਉਹਨਾਂ ਅੱਡਿਆਂ ਦਾ ਵੀ ਵਿਜ਼ਿਟ ਕਰਾਉਂਦੇ ਚਾਰ ਚਫੇਰੇ ਜਾ ਕੇ ਮਸਤੀ ਔਲੀਆ ਵਾਪਸ ਉਹਨਾਂ ਗਲੀਆਂ ਨੂੰ। ਲਓ ਜੀ, ਆਹ ਰਸਤਾ ਹੈ ਜਿਹੜਾ ਬਾਗੀਓ ਆਉਂਦਾ ਹੈ ਇਹਨੂੰ, ਆ ਪਿੰਡ 'ਚ ਐਂਟਰ ਹੋ ਜਾਂਦਾ ਇੱਥੇ। ਸਾਡੇ ਪਿੰਡ ਦੀ ਸੰਤੀ ਵਰਗਾ ਮੈਲਾ ਸੂਟ ਇਹ ਨਾ ਤਾਂ ਪਾਇਆ। ਪੌਣੀ ਸਦੀ ਗਵਾਚਣ ਮਗਰੋਂ ਰਾਵੀ ਪਾਰ ਲਿਬਾਸ ਕਿਉਂ ਹੈ। ਹਾਏ ਪੌਣੀ ਸਦੀ ਗਵਾਚਣ ਮਗਰੋਂ ਰਾਵੀ ਪਾਰ ਲਿਬਾਸ ਕਿਉਂ ਹੈ। ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ। ਮੈਂ 47 ਮਗਰੋਂ ਜੰਮਿਆ, ਮੇਰੇ ਪਿੰਡੇ ਲਾਸ ਕਿਉਂ ਹੈ। ਸ਼ਹਿਰ ਲਾਹੌਰ ਚ ਆ ਕੇ ਜੇ ਨਨਕਾਣੇ ਵੀ ਮੈਂ ਜਾ ਨਹੀਂ ਸਾਡੇ ਪਿੰਡ ਦਾ ਪੁਰਾਣਾ ਸਕੂਲ ਉਸ ਦੌਰ ਦਾ 1925 ਚ ਬਣਿਆ। ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ। ਮੈਂ 47 ਲਓ ਜੀ, ਆ ਸਾਡਾ ਬੋੜਾ ਵਾਲਾ ਚੌਂਕ ਮੇਨ ਮਸ਼ਹੂਰ। ਮੇਰੇ ਪਿੰਡੇ ਲਾਸ ਕਿਉਂ ਹੈ। ਸ਼ਹਿਰ ਲਾਹੌਰ ਚ ਆ ਕੇ ਜੇ ਨਨਕਾਣੇ ਵੀ ਮੈਂ ਜਾ ਨਹੀਂ ਸਕਦਾ। ਮੈਂ ਇਸ ਟਾਈਮ ਖੜਾ ਨਰਵੜ ਪਿੰਡ ਦੀ ਬਾਹਰਲੀ ਸਾਈਡ ਤੇ। ਇਹ ਬਾਹਰਲੀ ਸਾਈਡ ਬਾਹਰੋਂ ਨਿਕਲਦੇ ਆ। ਇਹ ਨਰਵੜ ਪਿੰਡ ਜੋ ਕਿ ਅੱਗੇ ਦੌਰ 'ਚ ਹੋਰ ਸੀ, ਹੁਣ ਜਦੀਦ ਦੌਰ ਹੋ ਗਿਆ, ਨਵਾਂ ਚੀਜ਼ਾਂ, ਹਰ ਚੀਜ਼ ਨਵੀਂ ਤਿਆਰ ਹੋ ਗਈ। ਇਹ ਨਰਵੜ ਤੋਂ ਜਾਂਦਾ ਪੱਡੇ ਨੂੰ ਰਸਤਾ, ਪੱਡੇ ਤੋਂ ਗਮ ਨਾਲੇ ਨੂੰ, ਠੀਕ ਹੈ। ਇੱਥੋਂ ਐਂਟਰ ਹੋ ਜਾਂਦਾ, ਠੀਕ ਹੈ। ਇਸ ਸਾਈਡ ਤੇ ਸਕੂਲ ਆ ਜਾਏਗਾ, ਠੀਕ ਹੈ। ਇੱਧਰ ਮਿਓਵਾਂ ਵਾਲੀ ਸਾਈਡ ਤੋਂ ਜਾਂਦੀ ਸਿੱਧੀ ਸੜਕ 12 ਦਰੀ ਸਾਦਾ ਵਾਲੀ, ਇਹ ਅੱਗੇ ਪਿੰਡ ਨੇ। ਤੇ ਪਰਲੀ ਸਾਈਡ ਤੇ ਵਾਗੇ ਨੂੰ ਜੇ ਰਸਤਾ ਜਾਂਦਾ। ਤੇ ਭਾਜੀ ਕੁੱਲ ਮਿਲਾ ਕੇ ਇਹ ਪਿੰਡ ਆਪਣਾ ਨਰਵੜ। ਤੇ ਉਮੀਦ ਕਰਦਾ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ, ਸਪੈਸ਼ਲੀ ਭਾਈ ਹਰਮਨ ਸੰਧੂ ਭਾਜੀ ਨੂੰ। ਤੇ ਇਨਸ਼ਾਅੱਲਾ ਜਦੋਂ ਆ ਹਾਲਾਤ ਹੋਣਗੇ ਸੈੱਟ, ਭਾਜੀ ਨੂੰ ਇਨਵਾਈਟ ਕਰ ਦਾਂਗੇ। ਤੇ ਸਾਡੇ ਨਰਵੜ ਪਿੰਡ ਵੱਲੋਂ ਭਾਜੀ ਨੂੰ ਖੁੱਲ੍ਹਾ ਸੱਦਾ ਤੇ ਵੈਲਕਮ ਕਰਾਂਗੇ ਭਾਜੀ ਫਰੰਟ ਲਾਈਨ ਤੇ। ਤੇ ਜਦੋਂ ਵੀ ਹਾਲਾਤ ਸੈੱਟ ਹੋਣ, ਆਉਣ ਆਪਦਾ ਪਿੰਡ ਵੇਖਣ। ਤੇ ਸਾਨੂੰ ਬੜੀ ਖੁਸ਼ੀ ਹੋਊਗੀ ਆ ਕੇ ਆਪਣਾ ਪਿੰਡ ਵੇਖਣ। ਤੇ ਉਮੀਦ ਕਰਦਾ ਕਿ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਊਗੀ। ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਤੇ ਵੀਡੀਓ ਨੂੰ ਕਰ ਦਿਓ ਸ਼ੇਅਰ। ਤੇ ਆਪਾਂ ਮਿਲਦੇ ਹਾਂ ਇੱਕ ਨਵੇਂ ਵਲੌਗ 'ਚ।